हाँ जी भट्टी साहब की कहते रंडियां के बारे च? नहीं भाजी मैं क्या सी भी पंजाब की धरती दियां ना 4-5 मिसालां वा मुख्तलिफ लोगों के किस्म और कबीले के मुताबिक ਉਹਦੇ 'ਚ ਕਹਿੰਦੇ ਆ ਵੀ ਰੰਡੀ ਦੇ ਪੁੱਤ ਨੂੰ ਨਾ ਛੇੜੀਏ ਜਦ ਕਦ ਕੱਢ ਸੀ ਗਾਲ ਹੋਏ ਬੇੜੀ ਤੇ ਮਲਾਹ ਨੂੰ ਨਾ ਛੇੜੀਏ ਮਤ ਵੰਝਾਂ ਦੀ ਮਾਰ ਨਾ ਖਾਵੀਏ ਬੰਨੇ ਤੇ ਜੱਟ ਨੂੰ ਨਾ ਛੇੜੀਏ ਕਿਉਂਕਿ ਤਿੰਨਾਂ ਦਾ ਉਹ ਕਿਸਮ ਹੁੰਦਾ ਵਾ ਉੱਥੇ ਆਣ ਕੇ ਉਹਨਾਂ ਤੋਂ ਬੁਲਾਉਣਾ ਚਾਹੀਦਾ ਵਾ ਸਾਡੇ ਪੰਜਾਬ ਦੀ ਧਰਤੀ ਦੀਆਂ ਨਾ ਕੁਝ ਦਰਬੁਲ ਮਿਸਲਾਂ ਵਾ ਬਣੀਆਂ ਹੋਈਆਂ ਕਿਸਮ ਦੇ ਮੁਤਾਬਕ ਇਸੇ ਤਰ੍ਹਾਂ ਜਦੋਂ ਛੋਟੇ ਛੋਟੇ ਮਾਮਲਾਤ ਦੇ ਵਿੱਚ ਲੋਕ ਆਉਂਦੇ ਆ ਤਾਂ ਉਹ ਵਾਕਿਆ ਹੀ ਉਹ ਆਪਣੇ ਉਸੇ ਕਿਰਦਾਰ ਤੇ ਹੀ ਪੱਕੇ ਰਹਿੰਦੇ ਆ ਮਤਲਬ ਰੰਡੀ ਦੇ ਪੁੱਤ ਨਾਲ ਕਿਸੇ ਦਾ ਫੱਡਾ ਬਣ ਜੇ ਤੇ ਰੰਡੀ ਦਾ ਬੱਚਾ ਝੂਠਾ ਨਹੀਂ ਹੁੰਦਾ ਉਹ ਲੋਕ ਕਹਿੰਦੇ ਇਹ ਤੇ ਯਤੀਮ ਹੈ ਇਹਨੂੰ ਛੱਡ ਦਿਓ ਇਹਦੀ ਗੱਲ ਨੂੰ ਛੱਡ ਦਿਓ ਇਸੇ ਤਰ੍ਹਾਂ ਜਦੋਂ ਤੁਸੀਂ ਕਿਸੇ ਦੀ ਜ਼ਮੀਨ 'ਚੋਂ ਕੋਈ ਸ਼ੈ ਗੁਜ਼ਰਦੇ ਆ ਜਾਂ ਬੰਨੇ ਤੋਂ ਗੁਜ਼ਰਦੇ ਆ ਜਾਂ ਕੋਈ ਸ਼ੈ ਉਹਦੀ ਲੈਨੇ ਆ ਤਾਂ ਉਹ ਵੀ ਇਹੀ ਹੀ ਇਸ਼ੂ ਹੁੰਦਾ ਵਾ ਕਿ ਮਾਲਕ ਹੁੰਦਾ ਵਾ ਕਿ ਇਹ ਸੱਚਾ ਵਾ ਤੁਸੀਂ ਝੂਠੇ ਆ ਇਹ ਸੱਚ ਝੂਠ ਦੀ ਵੰਡ ਕੱਢਣ ਵਾਸਤੇ ਵੀ ਸਿਆਣੇ ਨੇ ਕਿਹਾ ਵੀ ਇਹ 4-5 ਕਿਸਮ ਦੇ ਲੋਕ ਆ ਜਿਨ੍ਹਾਂ ਦੇ ਨਾਲ ਤੁਸੀਂ ਬਹਿਸ ਕਰੋਗੇ ਤਾਂ ਨੁਕਸਾਨ 'ਚ ਰਹੋਗੇ ਕਿਉਂਕਿ ਇਹਨਾਂ ਨੂੰ ਝੂਠਾ ਕੋਈ ਨਹੀਂ ਕਹਿ ਸਕਦਾ ਇਹ ਸੱਚੇ ਹਾਂ ਇਹਨਾਂ ਨੂੰ ਉਹਦਾ ਐਡਵਾਂਟੇਜ ਮਿਲ ਜਾਂਦਾ ਇਸ ਗੱਲ ਦਾ ਇਹ 4-5 ਮਸਲਾ ਜ਼ਰਬੁਲ ਮਿਸਲਾਵਾਂ ਜਿਹੜੀਆਂ ਮੈਂ ਤੁਹਾਡੇ ਨਾਲ ਡਿਸਕਸ ਕਰਦਾ ਸੀਗਾ ਜੀ ਭਾਜੀ ਗੱਲ ਦੀ ਵੰਡ ਗੱਲ ਨਾਲ ਜਹਾਨ ਤੇ ਗੱਲ ਬਣਦੀ ਜੇ ਰਵੀਏ ਆਪਣੀ ਗੱਲ ਤੇ ਅਸਾਂ ਪਾਲੀ ਤੇਰੀ ਗੱਲ ਗੱਲ ਤੇ ਤੂੰ ਉਪੜ ਨਾ ਸਕਿਓ ਗੱਲ ਤੇ ਐਵੇਂ ਉਮਰ ਹਯਾਤ ਦੀ ਗੱਲ ਕੀ ਤੋਏ ਬੇਇਤਬਾਰ ਦੀ ਗੱਲ ਤੇ ਗੱਲ ਦੀ ਵੰਡ ਆ ਭਾਈ ਜਾਨ ਇਹ ਜਿਹੜੇ ਬੰਦੇ ਦੇ ਨਾਲ ਵੀ ਤੁਸੀਂ ਗੱਲ ਕਰੋਗੇ ਉਹਨੇ ਆਪਣੇ ਤਰੀਕੇ ਤੌਰ ਔਰ ਇਲਮ ਫਹਿਮ ਦੇ ਮੁਤਾਬਕ ਗੱਲ ਕਰਨੀ ਹੁੰਦੀ ਆ ਇਹੀ ਵੰਡ ਸੀ ਜਿਹੜੀ ਪਹਿਲਾ ਟੌਪਿਕ ਤੇ ਆਪਾਂ ਗੱਲ ਕਰਦੇ ਸੀਗੇ ਕਿ ਗੱਲ ਦੇ ਵਿੱਚੋਂ ਹੀ ਗੱਲ ਬਣਦੀ ਆ ਉਹਦੇ ਵਿੱਚੋਂ ਹੀ ਅਕਲਮੰਦ ਲੋਕ ਜਿਹੜੇ ਆ ਗੱਲ ਦੀ ਵੰਡ ਕੱਢ ਲੈਂਦੇ ਆ।